घर का माड़ा चंगा गुजारा जिवें ही करना है कीती जाने आ। फसल तो डुबी हुई है तुहाडे सामने ते साडा पशुओं का ज़्यादा औखा। ਇੱਥੇ ਜਿਹੜੀ ਪਸ਼ੂਆਂ ਵਾਸਤੇ ਚਾਰਾ ਆਇਆ ਫੀਡ ਆਈ ਆ ਉਹ ਵੰਡਣ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਹੈ। पानी नाल ना पानी बहुत माड़ा आउंदा है, नालियां दा पानी पैंदा गंदा दरिया च, तो जो साडे कोल आउंदा फिर हाल करदा जी। आ देखो इत्थे भी आ पैरां तो भी चल पई आई तान। कोई डंग डॉक्टर भी कोई नहीं, कोई बंदे वाला डॉक्टर नहीं। जो बेड़ी लैके आउंदे उन्हां नूं आवाज़ मारदे हो दूरों ही हत्थ ला जांदे भी नहीं। घर खाली छड्ड नहीं सकते, ਅਸੀਂ ਸਾਰੇ नहीं घरों जा सकते, पर जिन्हां नूं ਅਸੀਂ ਕੱਢਣਾ है बजुर्ग ने घरे ਉਹਨਾਂ ਨੂੰ ਤਾਂ ਅਸੀਂ ਕੱਢਣਾ ਹੈ ਨਾ। ਉਹ ਇੱਥੋਂ ਅਸੀਂ ਆਵਾਜ਼ਾਂ ਮਾਰਦੇ ਰਹੇ ਨਹੀਂ, ਤੇ ਬਾਣ ਵਾਲੀ ਜਾ ਕੇ ਸਾਨੂੰ ਉੱਥੋਂ ਸੱਜਣਾ ਨੇ ਦੱਸਿਆ ਵੀ ਉੱਥੇ ਆ ਕੇ ਆਂਦੇ ਵੀ ਅੰਦਰੋਂ ਕੋਈ ਬਾਹਰ ਨਹੀਂ ਆ। ਸਾਡੇ ਨਾ ਹੁਣ ਇੱਥੇ ਪੱਠੇ ਸਾਰਿਆਂ ਦੇ ਡੁੱਬ ਚੁੱਕੇ ਆ। ਡੰਗਰਾਂ ਦਾ ਚਲੋ ਘਰ ਦਾ ਤਾਂ ਮਾੜਾ ਚੰਗਾ ਗੁਜ਼ਾਰਾ ਜਿਵੇਂ ਅਸੀਂ ਕਰਨਾ ਹੈ ਕੀਤੀ ਜਾਂਦੇ ਆ। ਫਸਲ ਤਾਂ ਡੁੱਬੀ ਹੋਈ ਹੈ ਤੁਹਾਡੇ ਸਾਹਮਣੇ, ਤੇ ਸਾਡਾ ਪਸ਼ੂਆਂ ਦਾ ਜ਼ਿਆਦਾ ਔਖਾ। ਪਸ਼ੂਆਂ ਦਾ ਚਾਰਾ ਬਿਲਕੁਲ ਖਤਮ ਆ। ਸੁੱਕੀ ਤੂੜੀ ਦੇ ਉੱਤੇ ਆਟਾ ਪੈਣ ਡਿਆ। ਬੇਸ਼ੱਕ ਜਾ ਕੇ ਵੇਖ ਲਓ, ਅੱਜ ਇੱਕ ਵੀਰ ਆਏ ਨੇ ਸਾਨੂੰ ਪੱਠੇ ਦੇ ਕੇ ਗਏ ਆ, ਤੇ ਅਸੀਂ ਅੱਜ ਪਾਉਣੇ ਆ। ਸਾਡੇ ਕੋਲ ਪੱਠੇ ਵੱਢਣ ਨੂੰ ਹੈ ਨਹੀਂ ਗੇ। ਪੱਠੇ ਵੀ ਮਗਰ ਤੁਹਾਨੂੰ ਵਿਖਾਉਣੇ ਆ ਅਸੀਂ। ਪੱਠੇ ਬਿਲਕੁਲ ਵਿਛੇ ਹੋਏ ਆ, ਪਾਣੀ ਨਾਲ ਖਤਮ ਹੋ ਚੁੱਕੇ ਆ। ਮੈਂ ਦੇਖ ਰਿਹਾ ਕਿ ਤੁਹਾਡੇ ਚਮੜੀ ਦੇ ਵੀ ਕਾਫੀ ਹਾਂਜੀ ਇਨਫੈਕਸ਼ਨ ਹੋਈ ਹੋਈ ਹੈ ਜੀ। ਪਾਣੀ ਨਾਲ ਨਾ ਪਾਣੀ ਬਹੁਤ ਮਾੜਾ ਆਉਂਦਾ ਹੈ, ਨਾਲਿਆਂ ਦਾ ਪਾਣੀ ਪੈਂਦਾ ਗੰਦਾ ਦਰਿਆ 'ਚ, ਤੇ ਜੋ ਸਾਡੇ ਕੋਲ ਆਉਂਦਾ ਫਿਰ ਹਾਲ ਕਰਦਾ ਜੀ। ਆ ਦੇਖੋ ਇੱਥੇ ਵੀ ਆ ਪੈਰਾਂ ਤੋਂ ਵੀ ਚੱਲ ਪਈ ਆਈ ਤਾਂ। ਜੋ ਕੋਈ ਟਾਂਡੇ ਖੜੇ ਉਹ ਵੀ ਨਹੀਂ ਵੱਢ ਸਕਦੇ। ਨਹੀਂ ਵੇਖੋ ਜੀ, ਸਾਡਾ ਬਿਨਾਂ ਪਾਣੀ ਨੇ ਹਾਲ ਕਰਤਾ। ਜੇ ਅਸੀਂ ਕੈਮੀਕਲ ਵਾਲੇ ਪਾਣੀ ਦੇ ਪੱਠੇ ਡੰਗਰਾਂ ਨੂੰ ਪਾਵਾਂਗੇ ਤੇ ਉਹ ਸਾਡਾ ਹੋਰ ਖਰਚੇ ਦਾ ਥਾਂ ਬਣ ਜਾਣਾ। ਫਿਰ ਪਸ਼ੂਆਂ ਦਾ ਕੀ ਹਾਲ ਹੋਊਗਾ? ਪਸ਼ੂਆਂ ਦਾ ਬਿਮਾਰ ਹੋ ਜਾਣਗੇ। ਖਰਚਾ ਤਾਂ ਅੱਗੇ ਕੋਲੇ ਨਹੀਂ, ਮੁੜ ਕੇ ਡਾਕਟਰੀ ਇਲਾਜ ਔਖਾ ਹੋ ਜਾਣਾ। ਕੋਈ ਡੰਗ ਡਾਕਟਰ ਵੀ ਕੋਈ ਨਹੀਂ, ਕੋਈ ਬੰਦੇ ਵਾਲਾ ਡਾਕਟਰ ਨਹੀਂ। ਜੋ ਬੇੜੀ ਲੈ ਕੇ ਆਉਂਦੇ ਉਹਨਾਂ ਨੂੰ ਆਵਾਜ਼ ਮਾਰਦੇ ਹੋ ਦੂਰੋਂ ਹੀ ਹੱਥ ਲਾ ਜਾਂਦੇ ਵੀ ਨਹੀਂ। ਮੈਂ ਆਪ ਖੁਦ ਆਵਾਜ਼ ਮਾਰੀ ਹੈ ਤੇ ਦੂਰੋਂ ਹੱਥ ਲਾ ਕੇ ਵੀ ਨਹੀਂ। ਇਹਨੇ ਆਪਦੇ ਮਾਂ-ਬਾਪ ਨੂੰ ਬਾਹਰ ਘੱਲਣਾ ਸੀ, ਤੇ ਇਹ ਬੈਗ ਲੈ ਕੇ ਵੀ ਬਾਹਰ ਆ ਗਏ ਸੀਗੇ, ਪਰ ਨਹੀਂ ਉਹ ਲੈ ਕੇ ਨਹੀਂ ਗਏ। ਇੱਥੇ ਖਾਸ ਧਿਆਨ ਦੇਣ ਯੋਗ ਬਾਹਰ ਜਾ ਕੇ ਉਹਨਾਂ ਨੇ ਇਹ ਗੱਲ ਆਖੀ ਇਹ ਵੀ ਅੰਦਰੋਂ ਕੋਈ ਬਾਹਰ ਆਉਂਦਾ ਨਹੀਂ। ਵੀਰ ਜੀ ਜਿਹੜੇ ਘਰ ਖਾਲੀ ਛੱਡ ਨਹੀਂ ਸਕਦੇ, ਅਸੀਂ ਸਾਰੇ ਨਹੀਂ ਘਰੋਂ ਜਾ ਸਕਦੇ, ਪਰ ਜਿਨ੍ਹਾਂ ਨੂੰ ਅਸੀਂ ਕੱਢਣਾ ਹੈ ਬਜ਼ੁਰਗ ਨੇ ਘਰੇ ਉਹਨਾਂ ਨੂੰ ਤਾਂ ਅਸੀਂ ਕੱਢਣਾ ਹੈ ਨਾ। ਉਹ ਇੱਥੋਂ ਅਸੀਂ ਆਵਾਜ਼ਾਂ ਮਾਰਦੇ ਰਹੇ ਨਹੀਂ, ਤੇ ਬਾਣ ਵਾਲੀ ਜਾ ਕੇ ਸਾਨੂੰ ਉੱਥੋਂ ਸੱਜਣਾ ਨੇ ਦੱਸਿਆ ਵੀ ਉੱਥੇ ਆ ਕੇ ਆਂਦੇ ਵੀ ਅੰਦਰੋਂ ਕੋਈ ਬਾਹਰ ਨਹੀਂ ਆਉਂਦਾ। ਬਿਲਕੁਲ ਇਹ ਹਾਲਾਤ ਜਦੋਂ ਪਿੰਡਾਂ ਦੇ ਵਿੱਚ ਜਾਈਏ ਫਿਰ ਪਤਾ ਲੱਗਦਾ ਕਿ ਬਾਹਰ ਇਹ ਕਿਹਾ ਜਾਂਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਆਪਾਂ ਇਹ ਗੱਲ ਸੁਣੀ ਕਿ ਜਾਨਾਂ ਬਚਾਉਣੀਆਂ ਜ਼ਰੂਰੀ ਹੈ, ਤੁਸੀਂ ਆਪਣੇ ਘਰ ਪਿੰਡ ਛੱਡ ਕੇ ਨਿਕਲੋ, ਬਾਕੀ ਅਸੀਂ ਸਾਂਭ ਲਾਂਗੇ। ਤੇ ਜੇ ਅਸਲੀਅਤ ਇਹ ਆ ਵੀ ਜਿਹੜੇ ਬਜ਼ੁਰਗ ਬੱਚੇ ਔਰਤਾਂ ਨੂੰ ਕੱਢਣ ਵਾਸਤੇ ਅਪੀਲ ਕੀਤੀ ਗਈ ਪਰਿਵਾਰਾਂ ਵੱਲੋਂ, ਤੇ ਉਹਨਾਂ ਨੂੰ ਲਿਜਾਇਆ ਨਹੀਂ ਗਿਆ। ਨਾਲ ਇੱਕ ਖਾਸ ਧਿਆਨ ਦੇਣ ਜੋ ਗੱਲ ਇਹ ਹੈ, ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਪਾਣੀ ਜਿਹੜਾ ਆ ਉਹ ਕਾਫੀ ਨਾਲਿਆਂ ਦਾ ਜਾਂ ਕੈਮੀਕਲ ਵਾਲਾ ਪਾਣੀ, ਜਿਹਦੇ ਨਾਲ ਅਲਰਜੀ ਆਪਾਂ ਵੇਖ ਸਕਦੇ, ਹੱਥ ਪੈਰ ਖਰਾਬ ਹੋਏ ਆ। ਨਾ ਦਵਾਈ ਮੈਂ ਲੈ ਕੇ ਆਇਆ ਜਾ ਕੇ ਮੈਡੀਕਲ ਤੋਂ, ਤੇ ਮੇਰੇ ਕੱਲ ਦਾ ਕੋਈ ਫਰਕ ਇਹ ਬਚਣੀ ਨਹੀਂ ਗਈ ਜੇ, ਪਰ ਫਰਕ ਕੇ ਬੈਠ ਗਈ। ਕੱਲ ਤਾਂ ਪੂਰਾ ਖਰਾਬ ਸੀਗਾ। ਇੱਥੋਂ ਇੱਥੇ ਜੇ ਕੈਮੀਕਲ ਵਾਲੇ ਪੱਠੇ ਵੱਢ ਕੇ ਡੰਗਰਾਂ ਨੂੰ ਪਾਉਂਦੇ, ਉਹਨਾਂ ਦਾ ਵੀ ਨੁਕਸਾਨ ਹੋ ਸਕਦਾ। ਤਾਂ ਜੋ ਰੌਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਬਰਸਾਤਾਂ ਸ਼ੁਰੂ ਹੋਣ ਤੋਂ ਲੈ ਕੇ ਪੈ ਰਿਹਾ ਸੀ ਕਿ ਲੁਧਿਆਣੇ ਸ਼ਹਿਰ ਦੀ ਇੰਡਸਟਰੀ ਦੇ ਜਿੰਨਾ ਪਾਣੀ ਚਮੜਾ ਰੰਗਣ ਵਾਲੀ ਇੰਡਸਟਰੀ ਦਾ ਵਾ ਬੁੱਢੇ ਦਰਿਆ 'ਚ ਪੈਂਦਾ ਆ। ਬੁੱਢਾ ਦਰਿਆ ਦਾ ਸਾਰਾ ਪਾਣੀ ਸਤਲੁਜ 'ਚ ਪੈਂਦਾ ਆ। ਸਤਲੁਜ ਦਾ ਸਾਰਾ ਪਾਣੀ ਜਿਹੜਾ ਹਰੀਕੇ ਦੇ ਵਿੱਚ ਆ ਕੇ ਬਿਆਸ ਤੇ ਸਤਲੁਜ ਦਾ ਇਕੱਠਾ ਹੁੰਦਾ, ਤੇ ਉਹ ਪਾਣੀ ਨੇ ਅੱਜ ਛਾਲਾ ਮਾਰਿਆ ਤੇ ਪਿੰਡਾਂ 'ਚ ਪਹੁੰਚ ਰਿਹਾ। ਤੇ ਤੁਸੀਂ ਪਿੰਡਾਂ ਦੇ ਲੋਕਾਂ ਦਾ ਹਾਲ ਵੇਖ ਸਕਦੇ ਜੇ ਕਿ ਉਹਨਾਂ ਦੇ ਚਮੜੀ ਖਰਾਬ ਹੋ ਰਹੀ ਆ। ਉਹ ਇਸੇ ਡਰ ਤੋਂ ਚਾਰਾ ਪਸ਼ੂਆਂ ਨੂੰ ਨਹੀਂ ਪਾਉਣਗੇ ਕਿਉਂਕਿ ਉਹਦੇ ਵਿੱਚ ਕੈਮੀਕਲ ਆ। ਤਾਂ ਇੱਥੇ ਤੁਸੀਂ ਹਾਲਾਤ ਗਰਾਊਂਡ ਤੇ ਵੇਖ ਸਕਦੇ ਜੇ। ਅੱਜ ਥੋੜਾ ਪਾਣੀ ਘਟਿਆ ਤੇ ਅਸੀਂ ਪਿੰਡਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਹੈ। ਥਾਂ ਥਾਂ ਤੇ ਸੜਕਾਂ ਜਿਹੜੀਆਂ ਰੁੜੀਆਂ ਹੋਈਆਂ ਨੇ, ਤੇ ਜਿਹੜੀਆਂ ਢਾਣੀਆਂ ਨੇ ਉੱਥੇ ਕੋਈ ਸਰਕਾਰੀ ਮਦਦ ਨਹੀਂ ਪਹੁੰਚ ਰਹੀ। ਜਿਹੜੀ ਮਾੜੀ ਮੋਟੀ ਮਦਦ ਪਹੁੰਚ ਵੀ ਰਹੀ ਹੈ ਉਹ ਵੀ ਪਿੰਡਾਂ 'ਚ ਕਲੇਸ਼ ਕਰਾਉਣ ਵਾਲੀ ਗੱਲ ਆ, ਕਿ ਜਿਹੜੀ ਉਹਦੇ ਵਿੱਚ ਵੀ ਸਿਆਸਤ ਕੀਤੀ ਜਾ ਰਹੀ ਹੈ ਵੀ ਕਿਹਨੂੰ ਰਾਸ਼ਨ ਦੇਣਾ ਆ, ਕਿਹਦੇ ਪਸ਼ੂਆਂ ਨੂੰ ਫੀਡ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ। ਹੁਣ ਵੀਰ ਜੀ ਆਪਣੇ ਜਿਹੜੇ ਚਲੋ ਸਰਪੰਚ ਨੂੰ ਦੇਤਾ ਹਨਾ, ਸਰਪੰਚ ਦੀ ਜ਼ਿੰਮੇਵਾਰੀ ਪਿੰਡ 'ਚ ਵੰਡਣਾ। ਆਪਣੇ ਸਰਪੰਚ ਕੋਲੇ 130 ਘਰ, ਗੱਟੇ ਸਰਪੰਚਾਂ ਦਾ ਮੈਨੂੰ 50 ਮਿਲੇ ਆ ਜੀ। ਠੀਕ ਆ, ਤੇ ਪਿੰਡ 'ਚ ਮਕਾਲ ਪਾਉਣ ਵਾਲੀ ਗੱਲ ਹੈ। ਜਦੋਂ ਸਰਪੰਚ ਤੋਂ ਤੁਸੀਂ ਲਿਸਟ ਮੰਗੀ ਹੈ ਹਨਾ, ਵੀ ਸਰਪੰਚ ਤੋਂ ਲਿਸਟ ਮੰਗੀ, ਉਹਨੇ ਤੁਹਾਨੂੰ 130 ਘਰਾਂ ਦੀ ਲਿਸਟ ਦਿੱਤੀ ਹੈ, ਜਾਂ ਤੁਹਾਨੂੰ 130 ਗੱਟੇ ਦੇ ਦਿਓ। ਠੀਕ ਹੈ ਜੀ। ਪੱਠੇ ਤਾਂ ਇੱਥੇ ਕਿਸੇ ਦੇ ਵੀ ਹੈ ਨਹੀਂ। ਇੱਥੇ ਵੀਰ ਜੀ ਕੋਈ ਨਹੀਂ ਬੰਦਾ ਕਹਿ ਸਕਦਾ ਵੀ ਮੈਂ ਪੱਠੇ ਵੱਢ ਕੇ ਡੰਗਰਾਂ ਨੂੰ ਪਾ ਲਾਂ ਤੇ ਮੇਰੇ ਡੰਗਰ ਸਹੀ ਰਹਿ ਜਾਣਗੇ। ਨਹੀਂ ਪਾਉਣੇ। ਜਿਹੜੇ ਖੜੇ ਆ ਵੀਰ ਜੀ ਤੁਹਾਡੇ ਸਾਹਮਣੇ ਪੱਠੇ ਖੜੇ ਨੇ, ਅੱਧੇ ਅੱਧੇ ਡੁੱਬੇ ਹੋਏ ਨੇ, ਇਹ ਨਹੀਂ ਪੈ ਸਕਦੇ। ਆਪਾਂ ਉਹ ਨਹੀਂ ਤੁਰੇ ਜਾਣ ਡੇ ਪਾਣੀ 'ਚ, ਇਹਨਾਂ ਨੂੰ ਅਸੀਂ ਆਵਾਜ਼ ਮਾਰ ਕੇ ਸੱਦਿਆ ਤੇ
ਇਹਨਾਂ ਦਾ ਘਰ ਇਥੋਂ ਕਾਫੀ ਦੂਰ ਹੈ ਤੇ ਪਿਛਲੇ 4-5 ਦਿਨ ਤੋਂ ਇਸ ਤਰ੍ਹਾਂ ਹੀ ਇਹ ਵੱਟੇ ਵੱਟ ਪਹਿਲਾਂ ਲੱਕ ਪਾਣੀ ਹੀ, ਹੁਣ ਗੋਡੇ ਪਾਣੀ, ਗੋਡੇ ਤੋਂ ਵੱਧ ਵਾ। ਤੇ ਇਹਨਾਂ ਦੇ ਪਸ਼ੂ ਵੀ ਉੱਥੇ ਆ, ਘਰ ਦੇ ਵਿੱਚ ਇਹਨਾਂ ਨੇ ਮਾਤਾ ਜੀ ਦਾ ਭੋਗ ਹੀ, ਤੇ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਵੀ ਨਹੀਂ ਕਹਿੰਦੇ ਵੀ ਹਜੇ ਤੱਕ ਉੱਥੋਂ ਲਿਜਾਇਆ ਗਿਆ। ਆ ਉਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ, ਕੀ ਸਮੱਸਿਆ ਆ ਰਹੀ ਆ? ਅਸੀਂ ਦੇਖਿਆ ਵੀਰ ਜੀ ਬਹੁਤ ਤੰਗੀ ਇੱਥੇ, ਕੋਈ ਹਾਲ ਨਹੀਂ ਇੱਥੇ, ਜਾਣੀ ਕਿ ਨੰਗ ਦਾ ਕੋਈ ਗੱਲਬਾਤ ਨਹੀਂ ਇੱਥੇ ਰਹਿ ਰਹੀ ਵੀ, ਜਾਣੀ ਕਿ ਜੋ ਵੀ ਹੈਗਾ ਨੇ ਅਸੀਂ ਉੱਥੇ ਤੰਗੀ ਨਾਲ ਉੱਥੇ ਛੇੜ ਪਾ ਰਹੇ ਹਾਂ। ਜੇ ਕੋਈ ਸ਼ਹਿਰ ਤੋਂ ਲਿਜਾਣੀ ਬੜੇ ਔਖੇ ਨਾਲ ਖੜਦੇ ਆ, ਅਸੀਂ ਆਪਦੇ ਡਰਮ ਬੱਧੇ ਆ, ਆਪਦਾ ਸਾਰਾ ਕੁਝ ਸਿਸਟਮ ਬਣਾ ਕੇ ਤੋਂ ਕੋਈ ਸ਼ਹਿਰ ਖੜਨੀ ਆ ਉੱਥੇ ਪਹੁੰਚਾਉਣੇ ਆ। ਹੁਣ ਸਾਡਾ ਮਹਾਰਾਜ ਦਾ ਸਰੂਪ ਉੱਥੇ ਘਰੇ ਪਿਆ ਨੇ, ਉਹ ਇਸ ਸੜ ਤੋਂ ਇੱਧਰ ਨਿਗਾਹ ਨਹੀਂ ਹੋ ਰਿਹਾ ਗੁਰਦੁਆਰੇ ਸਾਹਿਬ ਨੂੰ, ਤੇ ਅਸੀਂ ਉੱਥੇ ਤੰਗੀ ਹੋ ਰਹੀ ਆ ਵੀ ਸਾਨੂੰ ਵੀ ਉਹਦੀ ਟੈਨਸ਼ਨ ਹੋ ਰਹੀ ਹੈ ਵੀ ਅਸੀਂ ਉਹਨੂੰ ਕਿਵੇਂ ਸਾਹਮਣਾ, ਕਿਵੇਂ ਸਾਂਭ ਸੰਭਾਲ ਕਰਨੀ ਆ। ਜਾਣੀ ਕਿ ਵੀ ਹੁਣ ਸਾਡਾ ਵੀ ਬੜਾ ਔਖਾ ਕੰਮ ਆ। ਸਾਡਾ ਪਰਿਵਾਰ ਵਿੱਚ ਜਿਹੜਾ ਕੋਈ ਰਿਸ਼ਤੇਦਾਰ ਆਏ ਸੀ ਉਹ ਸਾਡੇ ਫਸੇ ਸੀਗੇ, ਜਾਣੀ ਕਿ ਉਹਨਾਂ ਨੂੰ ਵੀ ਅਸੀਂ ਬੇੜਿਆਂ ਵਾਲਿਆਂ ਨੂੰ ਆਵਾਜ਼ਾਂ ਮਾਰਦੇ ਨੇ, ਸਾਡੇ ਕੋਲੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਜਾਣੀ ਕਿ ਉਹਨਾਂ ਨੂੰ ਮੁੜ ਕੇ ਗਲ ਪਾਣੀ ਦੇ ਵਿੱਚ, ਕੋਈ ਭੈਣ ਹੀ ਸਾਡੀ ਰਿਸ਼ਤੇਦਾਰ ਸੀ ਹੋਰ, ਅਸੀਂ ਉਹ ਡਰਮਾਂ ਦੇ ਉੱਤੇ ਬੰਨ੍ਹ ਕੇ ਤੇ ਲਿਆ ਕੇ ਉਹਨਾਂ ਨੂੰ ਉੱਤੋਂ ਦੀ ਇੱਥੇ ਸੜਕ ਤੇ ਪਾਰ ਕਰਕੇ ਫਿਰ ਟਰੈਕਟਰ ਦੇ ਨਾਲ ਐਂ ਲਿਜਾ ਕੇ ਤੇ ਬੰਨ ਤੋਂ ਪਾਰ ਕੀਤੇ ਸਾਰੇ ਪਰਿਵਾਰ ਆਪਦਾ। ਬੜੇ ਔਖੇ ਹੋ ਗਏ, ਉਹ ਵੀ ਪਾਣੀ ਦੇ ਵਿੱਚ ਰੋੜ ਕੇ ਬੜੇ ਔਖੇ ਨਾਲ। ਬਾਕੀ ਉਹ ਨਾ ਕੋਈ ਫਸਲ ਦੇ ਵਿੱਚ ਪੱਠਾ ਰਹਿ ਗਿਆ ਸਾਡੇ ਕੋਲੇ, ਨਾ ਕੋਈ ਚਾਰਾ ਚਾਜਰਾ ਚੱਲਦਾ, ਨਾ ਕੋਈ ਦਾਣਾ ਰਹਿ ਗਿਆ ਸਾਡੇ ਕੋਲੇ। ਮਾਲ ਡੰਗਰ ਉਤਰਾ ਭੁੱਖਾ ਮਰ ਰਿਹਾ ਸਾਡਾ, ਬੜਾ ਔਖਾ ਨੇ। ਹੁਣ ਸਵੇਰ ਦਾ 4 ਗੇੜੇ ਹੋ ਗਏ ਆ, ਜੇ ਕੋਈ ਆਉਂਦਾ ਨੇ ਉਹ ਸਾਡੀ ਸਾਰ ਨਹੀਂ ਲੈਂਦਾ, ਉੱਥੋਂ ਹੱਥ ਮਾਰਦੇ ਰਹਿ ਗਏ ਆ, ਟਰਾਲੀ ਲੈ ਕੇ ਭਜਾ ਕੇ ਲੈ ਜਾਂਦੇ ਨੇ। ਕੋਈ ਦੇਖ ਦੋ, ਵੇਖੋ ਸਹੀ ਜਿਹੜਾ ਹੁਣ ਐਡੀ ਦੂਰੋਂ ਆ ਰਿਹਾ, ਹੁਣ ਤੁਸੀਂ ਮੈਨੂੰ ਆਵਾਜ਼ ਮਾਰੀ ਆ, ਹੁਣ ਮੈਂ ਇੱਥੇ ਆਇਆ, ਤੁਸੀਂ ਮੇਰੀ ਗੱਲ ਸੁਣੀ ਆ, ਪਰ ਇਹਦੇ ਵਿੱਚ ਮੈਨੂੰ ਪਤਾ ਲੱਗਾ ਵੀ ਇਹਨਾਂ ਮੇਰੀ ਗੱਲ ਸੁਣੀ ਆ। ਉਹ ਮੈਨੂੰ ਬੇਸ਼ੱਕ ਦਾਣਾ ਨਾ ਦੇ ਕੇ ਜਾਂਦੇ, ਪਰ ਮੇਰੀ ਗੱਲ ਤਾਂ ਸੁਣਦੇ ਵੀ ਕੀ ਗੱਲ ਆ, ਵੀ ਤੁਸੀਂ ਆ ਕੇ ਸਾਨੂੰ ਵੀ ਦੱਸੋ ਤੁਹਾਡਾ ਆ ਜਾਂ ਇਹ ਸਾਡਾ ਆ ਜਾਂ ਦੂਜੇ ਧੜੇ ਦਾ। ਸਾਨੂੰ ਹੁਣ ਇਸ ਮਸਲਾ ਧੜੇ ਦਾ ਤੇ ਕੋਈ ਮਸਲਾ ਨਹੀਂ ਨਾ ਰਹਿ ਗਿਆ, ਜਾਣੀ ਕਿ ਇਹਦੇ ਧੜਾ ਕੋਈ ਨਹੀਂ ਚੱਲਦਾ, ਇਹਦੇ ਚ ਸਾਰਾ ਜਾਣੀ ਕਿ ਸਿਆਸੀ ਮਸਲਾ ਚੱਲਣ ਡਿਆ ਨੇ। ਉਹ ਆਂਦੇ ਤੁਸੀਂ ਉਧਰੋਂ ਲਓ, ਦੂਜਾ ਕਹਿੰਦਾ ਉਧਰੋਂ ਲਓ, ਅਸੀਂ ਉਧਰ ਜਾਂਦੇ, ਉਹ ਕਹਿੰਦੇ ਉਧਰੋਂ ਲਓ। ਹੁਣ ਆਹ ਵੀਰ ਮੇਰੇ ਨਾਲ ਆ, ਇਹਨਾਂ ਨੂੰ ਹੁਣ ਇੱਥੇ ਦਾਣਾ ਨਹੀਂ ਦਿੱਤਾ, ਇਹਨਾਂ ਘਰਾਂ ਨੂੰ ਦੇਤਾ ਨੇ ਸਰਪੰਚਾਂ ਨੇ। ਉਹ ਹੁਣ ਆਂਦੇ ਵੀ ਉਸ ਪਾਰਟੀ ਤੋਂ ਉਧਰ ਜਾਂਦੇ, ਉਹਨੇ ਉਧਰ ਲਓ। ਹੁਣ ਕਿਹੜੇ ਬੰਨੇ ਜਾਈਏ? ਹੁਣ ਸਾਡੇ ਭਾਰੀਆਂ ਦੇ ਵੋਟਾਂ ਹੀ ਸਾਰਿਆਂ ਨੂੰ ਪਾਤੀਆਂ, ਸਮਝੀ ਗੱਲ। ਅਸੀਂ ਇਸ ਕਰਕੇ ਬਹੁਤ ਔਖੇ ਆ, ਸਾਨੂੰ ਮੁਸ਼ਕਲਾਂ ਬੜੀਆਂ ਆ ਰਹੀਆਂ। ਦੇਖੋ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਪਸ਼ੂਆਂ ਵਾਸਤੇ ਚਾਰਾ ਆਇਆ, ਫੀਡ ਆਈ ਆ, ਉਹ ਵੰਡਣ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਆ। ਮਤਲਬ ਕਮਾਲ ਦੀ ਗੱਲ ਆ, ਇੱਕ ਪਾਸੇ ਲੋਕ ਰੁੜ ਰਹੇ ਆ, ਉਹਨਾਂ ਦੀ 6 ਮਹੀਨਿਆਂ ਦੀ ਫਸਲ ਗਈ ਹੈ, ਉਹਨਾਂ ਦੇ ਪਸ਼ੂ ਕਿੱਲਿਆਂ ਤੇ ਬੱਝੇ ਭੁੱਖੇ। ਦੂਜੇ ਪਾਸੇ ਇੱਥੇ ਖਾਨਾ ਪੂਰਤੀ ਕੀਤੀ ਜਾ ਰਹੀ ਆ ਤੇ ਆਪਣੇ ਖਾਸ ਬੰਦਿਆਂ ਤੱਕ ਜਿਹੜਾ ਆ ਉਹ ਮਦਦ ਨੂੰ ਪਹੁੰਚਾਇਆ ਜਾ ਰਿਹਾ।